ਚੀਮਾ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਿ ਰੇਟ ਦੇ ਉੱਤੇ ਜਿਹੜਾ ਹੈ ਵੈਲਿਊ ਦੇ ਉੱਤੇ, ਲੇਕਿਨ ਗੱਲ ਇਹ ਹੈ ਕਿ ਅਗਰ ਇੱਕ ਕਾਨੂੰਨ ਪਾਸ ਹੋਇਆ, ਪਹਿਲੀ ਗੱਲ ਤਾਂ ਕਿ ਪਾਮਰਾ ਨੇ ਜਾਂ ਜੋ ਵੀ ਉਸ ਟਾਈਮ ਦੀ ਹੁਕੂਮਤ ਸੀ ਉਹਨੇ ਉਸ ਟਾਈਮ ਅਮਲ ਦਰਾਮਦ ਕਿਉਂ ਨਹੀਂ ਕੀਤਾ, ਔਰ ਕਿਆ ਸਾਡੀ ਹਕੂਮਤਾਂ ਐਡੀਆਂ ਕਮਜ਼ੋਰ ਨੇ ਕਿ ਤੁਸੀਂ ਹੁਣ 0.5% ਵੀ ਜਿਹੜਾ ਹੈ ਉਹ ਤੋਂ ਥੱਲੇ ਆ ਕੇ 0.1% ਤੇ ਆਉਂਦੇ ਪਏ। ਦੇਖੋ ਜੀ, ਇਹਦੇ 'ਚ ਸਭ ਤੋਂ ਪਹਿਲੀ ਗੱਲ ਤੇ ਆਵੇ ਕਿ ਸਾਡੀ ਹਕੂਮਤ ਚਾਹੁੰਦੀ ਹੈ ਕਿ ਆਵਾਮ ਨੂੰ ਘੱਟ ਤੋਂ ਘੱਟ ਬੋਝ ਆਵਾਮ ਤੇ ਜਾਏ, ਚूंकि मार्केट फीस है देनी है परचेजर ने, आड़ती ने नहीं पे करनी। ਹੁਣ परचेजर अगर ज़्यादा मार्केट फीस पे करेगा तो ज़ाहिर है वो चीज़ महंगी उनको। अच्छा, यही गल हाजी साहब ने पहले की है कि जी खरीदार ने देनी है। पहली गल जिस टाइम पामरा एक्ट बनया जिन्होंने बनाया उस टाइम ये एक मेरा ख्याल है कि ऐसी खामी है, खरीदार क्यों देवे और खरीदार जोड़ा है किस तरह देगा? क्या तुसी आड़ती नूं जोड़ा है वो अपना जिस तरह के FBR अपने मुख्तलिफ जोड़े हैं ने वो टैक्स वसूली एजेंट मुकर्रर करता है, क्या तुम चाहते हो कि आड़ती तुहाड़ा जिहड़ा पामरा दा है वो टैक्स वसूली एजेंट होवे? जी जी, ऑलरेडी कानून च असीं इन्हां नूं टैक्स वसूली एजेंट मुकर्रर कर दिता होया है। ਇਹ ਸਾਡੇ ਬਿਹਾਫ ਤੇ ਰਿਕਵਰੀ ਕਰਨਗੇ ਤੇ ਸਾਨੂੰ ਪੇ ਕਰਨਗੇ। ਇਹ ਅਸੀਂ ਆਲਰੇਡੀ ਕਾਨੂੰਨ ਚ ਕਰ ਚੁੱਕੇ ਹਾਂ ਇਹਨਾਂ ਨੂੰ, ਤੇ ਇਹ ਸਾਡੇ ਬਿਹਾਫ ਤੇ ਕਰਨਗੇ। ਉਹ ਚੀਜ਼ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਬਾਕੀ ਮਹਿਕਮੇ ਕਰਦੇ ਨੇ। ਤੇ 0.1% ਦਾ ਮਤਲਬ ਹੈ ਕਿ ਇਹਨਾਂ ਨੇ ਜੋ 10 ਰੁਪਏ ਕਿਹਾ ਵੇ 10 ਰੁਪਏ ਤੋਂ ਕੁਝ ਥੱਲੇ ਆਏਗਾ, ਕੁਝ ਉਸ ਤੋਂ ਉੱਪਰ ਜਾਏਗਾ, ਤੇ ਮਿਕਸ ਐਂਡ ਮੈਚ ਸਿਸਟਮ ਚੱਲੇਗਾ ਤੇ ਨਾ ਆਵਾਮ ਤੇ ਕਸਟਮਰ ਤੇ ਬੋਝ ਜਾਏਗਾ ਤੇ ਨਾ ਹੀ ਇਹਨਾਂ ਨੂੰ ਕੋਈ ਜ਼ਿਆਦਾ ਪ੍ਰੋਬਲਮ ਆਏਗੀ। ਉਹ ਜੋ ਚੱਲ ਰਿਹਾ ਤਕਰੀਬਨ ਉਹਦੇ ਨਾਲ 19-20 ਦਾ ਫਰਕ ਹੋਏਗਾ। ਤੇ ਅਸੀਂ ਚਾਹੁੰਦੇ ਹਾਂ ਇੱਕ ਦਫਾ ਟ੍ਰਾਇਲ ਬੇਸਿਸ ਤੇ 1 ਸਾਲ ਇਹਨੂੰ ਰਨ ਕਰੀਏ, ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਦੇਖਾਂਗੇ ਬੈਠ ਕੇ ਨੈਗੋਸ਼ੀਏਟ ਕਰਾਂਗੇ। ਪਾਮਰਾ ਨੇ ਟ੍ਰਾਇਲ ਬੇਸਿਸ ਦੇ ਉੱਤੇ ਜਿਹੜਾ ਹੈ ਆਊਟਸੋਰਸ ਵੀ ਕੀਤੀ ਹੈ ਮਾਰਕੀਟ ਫੀਸ ਨਾ, ਔਰ ਸ਼ੁਰੂ ਚ ਕੁਝ ਠੇਕੇਦਾਰ ਹਜ਼ਰਾਤ ਜਿਹੜੇ ਕੁਇਟ ਵੀ ਕਰ ਗਿਆ ਫਿਰ ਵਾਪਸ ਵੀ ਲੈ ਕੇ ਆਏ ਹੋ। ਸਾਡੇ ਵੇਖਣ ਵਾਲਿਆਂ ਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਮੰਡੀਆਂ ਦੇ ਵਿੱਚ ਆਊਟਸੋਰਸ ਕੀਤਾ ਨਿਜ਼ਾਮ ਉਹਦੇ ਨਤਾਇਜ ਕਿੰਨੇ ਅੱਜ ਦੇ ਕਿ ਇਹੀ ਮੈਂ ਬਾਤ ਇਸ ਤੇ ਮੌਕਫ ਲਾਂਗਾ ਹਾਜੀ ਸਾਹਿਬ ਦਾ। हाँ जी, बहुत अच्छा रिजल्ट आया जी। देखो पहले साढ़े कोल चूँकि मार्केट कमेटियां एक ऑटोनमस बॉडी ने, इन्होंने जो कमाना है वही खाना है, वही लगाना है, सारा कुछ वही करना है। ਹੁਣ ਜੋ ਤਨਖਾਹਾਂ ਤੇ ਪੈਨਸ਼ਨਾਂ ਦੇ ਤੇ ਬਾਕੀ ਐਸਟੈਬਲਿਸ਼ਮੈਂਟ ਦੇ ਕੰਟੀਜੈਂਸੀਜ਼ ਦੇ ਖਰਚਾਤ ਹੁੰਦੇ ਸਨ, ਸਾਡੇ ਕੋਲ ਇਤਨੇ ਫੰਡਸ ਹੀ ਨਹੀਂ ਸੀ ਹੁੰਦੇ ਕਿ ਅਸੀਂ ਮੰਡੀਆਂ ਤੇ ਲਗਾ ਸਕੀਏ। ਲੇਕਿਨ ਆਊਟਸੋਰਸ ਕਰਨ ਦੇ ਨਾਲ ਸਾਡੀ ਜਿਹੜੀ ਮਾਰਕੀਟ ਫੀਸ ਦੀ ਰਿਕਵਰੀ ਹੈ ਉਹ 2 ਗੁਣਾ ਹੋ ਗਈ ਹੈ। ਉਹਦੇ ਨਾਲ ਅਸੀਂ ਇਸ ਕਾਬਲ ਹੋ ਗਏ ਹਾਂ ਕਿ ਅਸੀਂ ਕੋਈ ਸੇਵਿੰਗ ਕਰ ਸਕੀਏ ਤੇ ਕੋਈ ਮੰਡੀਆਂ ਤੇ ਲਗਾ ਸਕੀਏ। ਹੁਣ ਸਾਡੀ ਮੈਂ ਇੱਕ ਮਿਸਾਲ ਦੇਣਾ, ਬਾਕੀ ਤੇ ਵੈਸੇ ਤੇ ਪੂਰੇ ਪੰਜਾਬ ਦੀ ਮੰਡੀਆਂ 'ਚ ਅਰਬਾਂ ਰੁਪਏ ਦੇ ਕੰਮ ਡਿਵੈਲਪਮੈਂਟ ਵਰਕ ਸ਼ੁਰੂ ਹੋ ਗਏ ਨੇ, ਲੇਕਿਨ ਸਿਰਫ ਬਦਾਮੀ ਬਾਗ ਮੰਡੀ ਜਿਹੜੀ ਹੈ ਉਹਦੇ ਵਿੱਚ ਲਾਹੌਰ ਵਾਲੀ ਜਿਹੜੀ ਹੈ ਉਹਦੇ 'ਚ ਵੀ ਅਸੀਂ ਹਾਜੀ ਸਾਹਿਬ ਨੂੰ ਪਤਾ ਹੈ ਅਸੀਂ ਡਿਵੈਲਪਮੈਂਟ ਦਾ ਕੰਮ, ਸੜਕਾਂ ਨਵੀਆਂ ਬਣਦੀਆਂ ਨੇ 25 ਕਰੋੜ ਰੁਪਏ ਦੇ ਨਾਲ ਕੰਮ ਸ਼ੁਰੂ ਕਰਵਾ ਦਿੱਤਾ ਹੈ। ਤੇ ਉਹ ਐਸੇ ਤਰ੍ਹਾਂ ਹੀ ਮੁਮਕਨ ਹੋਇਆ ਕਿ ਅਸੀਂ ਅਗਰ ਆਊਟਸੋਰਸ ਕੀਤਾ ਹੈ ਤੇ ਸਾਡੀ ਰਿਕਵਰੀ ਵਧੀ ਤੇ ਅਸੀਂ ਉਹ ਪੈਸੇ ਹੁਣ ਸੜਕਾਂ ਤੇ ਡਿਵੈਲਪਮੈਂਟ ਤੇ ਲਗਾਉਣਾ ਸ਼ੁਰੂ ਹੋ ਗਏ। ਸਹੀ ਹੈ ਹਾਜੀ ਸਾਹਿਬ, ਤੁਸੀਂ ਦੱਸੋ ਕਿ ਜੋ ਇਹ ਗੱਲ ਕਰ ਰਹੇ ਨੇ ਤੁਹਾਡਾ ਕੀ ਮੌਕਫ ਹੈ? ਸਰ ਗੁਜ਼ਾਰਿਸ਼ ਹੈ ਵੇ ਜਿਸ ਤਰ੍ਹਾਂ ਕਿ ਚੀਮਾ ਸਾਹਿਬ ਫਰਮਾ ਰਹੇ ਨੇ ਕਿ ਇਹ ਜਿਹੜਾ ਨਿਜ਼ਾਮ ਹੈ ਨਾ ਜੀ ਮਾਰਕੀਟ ਕਮੇਟੀ ਦਾ, ਇਹ 1938 ਸਰ ਛੋਟੂ ਰਾਮ ਵਾਲਾ ਹੈ। 1978 ਦੇ ਵਿੱਚ ਕੁਝ ਤਰਮੀਮਾਂ ਇਹਦੇ 'ਤੇ ਕੀਤੀਆਂ ਗਈਆਂ ਔਰ ਆਪਣੇ ਮਤਲਬ ਦੀਆਂ ਕੀਤੀਆਂ ਗਈਆਂ। ਮਾਰਕੀਟ ਕਮੇਟੀ ਨੇ ਆਪਣੇ ਮਕਸਦ ਦੀਆਂ ਕੀਤੀਆਂ। ਸਰ ਮਾਰਕੀਟ ਕਮੇਟੀ ਐਕਟ 1938 ਦਾ ਚੁੱਕ ਲਓ, ਜਿਹੜਾ ਵਪਾਰੀ ਮੰਡੀ 'ਚ ਆਏਗਾ ਅਗਰ ਉਹਨੂੰ ਖਾਦ, ਡੀਜ਼ਲ, बीज किसी चीज़ की जरूरत है मार्केट कमेटी उन्हें प्रोवाइड करेगी। और इंडिया के विच यही मॉडल मैं अर्ज कर रहा ना, मैं अर्ज कर रहा मार्केट कमेटी प्रोवाइड करेगी। नंबर 2 ਉਹਦੇ 'ਚ ਲਿਖਿਆ ਹੈ ਜਿਹੜਾ 38 ਦਾ ਐਕਟ ਹੈ ਕਿ ਉਹਦੇ 'ਚ ਜਾਨਵਰ ਮਤਲਬ ਗਧਾ ਗਾੜੀ ਜਾਂ ਘੋੜਾ ਗਾੜੀ ਆਏਗੀ, ਉਹਨੂੰ ਚਾਰਾ ਵੀ ਮਾਰਕੀਟ ਕਮੇਟੀ ਦੇ ਬੰਦੇ ਹੀ ਦੇਣਗੇ। ਵਪਾਰੀ ਨੂੰ ਖਾਣਾ, ਵਪਾਰੀ ਦਾ ਰਹਿਣਾ ਉਹ ਸਾਰਾ ਮਾਰਕੀਟ ਕਮੇਟੀ। ਕਿਸਾਨ ਘਰ ਬਣਨੇ ਸੀ ਨਾ ਮੰਡੀਆਂ ਦੇ ਵਿੱਚ, ਉੱਥੇ ਕਿਸਾਨ ਬੋਰਡ ਹੈ। ਹੁਣ ਉੱਥੇ ਮੌਜੂਦਾ ਸ਼ਕਲ ਹੈ ਕਿਸਾਨ ਬੋਰਡ ਦੀ। ਇਹ ਸਭ ਤੋਂ ਪਹਿਲੇ ਇਹਦੇ ਤੇ ਨਾ ਵੈਲਿਊ ਦੇ ਉੱਤੇ ਗੱਲ ਹੋਈ ਸੀ। ਲੋਧੀ ਸਾਹਿਬ ਸਨ, ਅਰਸ਼ਦ ਲੋਧੀ ਸਾਹਿਬ ਉੱਥੋਂ ਦੇ ਵਜ਼ੀਰ ਰਾਜ ਸਾਹਿਬਾਨ, ਠੀਕ ਹੈ ਜੀ। ਇਹ ਉਦੋਂ ਗੱਲ ਚੱਲੀ। ਫਿਰ 2008 ਦੇ ਵਿੱਚ ਜਿਸਲੇ ਕੈਪਟਨ ਜੋਸਫ ਸਾਹਿਬ ਸਨ, ਫਿਰ ਪ੍ਰੈਕਟੀਕਲੀ ਉਹਨਾਂ ਨੇ ਇਹਦੇ ਤੇ ਕੀਤਾ। ਸੰਤ ਰਾਮ ਸੰਗਲਾ ਇੰਡੀਆ ਤੋਂ ਆਏ, ਮਾਰਕੀਟ ਦਾਵਤ ਵੀ ਹੋਈ, ਉਹਦੇ ਤੇ ਬੜੀ ਤਫਸੀਲਾਂ ਸਾਡੀਆਂ ਆਪਸ ਵਿੱਚ ਗੱਲਾਂ ਵੀ ਹੋਈਆਂ। ਜਿਹੜਾ ਫਰਮਾ ਰਹੇ ਨੇ ਉਹ ਸਾਰਾ ਕੋਈ ਮਾਰਕੀਟ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਜੀ, ਉਹ ਤੇ ਆੜਤੀ ਪੂਰੀ ਕਰ ਰਿਹਾ। ਹੁਣ ਇਸ ਲਈ ਜੋ ਵੀ ਵਪਾਰੀ ਜਾਂ ਜ਼ਿਮੀਂਦਾਰ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਆੜਤੀ ਉਹਨੂੰ ਮੁਹੱਈਆ ਕਰ ਰਿਹਾ। ਹੁਣ ਇੰਡੀਆ ਦੇ ਨਾਲ ਤੁਸੀਂ ਕਿਸ ਤਰ੍ਹਾਂ ਕੰਪੇਅਰ ਕਰ ਸਕਦੇ ਹੋ? ਜੋ 2 ਰੁਪਏ ਲੈਂਦੇ ਨੇ, ਸਾਡੇ ਇੱਥੇ 16,000 ਰੁਪਏ ਦੀ DAP ਦੀ ਬੋਰੀ ਨਹੀਂ ਲੱਭਦੀ ਪਈ, ਉੱਥੇ 4,000 ਰੁਪਏ ਦੀ ਬੋਰੀ ਹੈ ਅਵੇਲੇਬਲ ਹੈ। ਉੱਥੇ ਕਿਸਾਨਾਂ ਨੂੰ ਜਿਹੜੇ ਆਪਣਾ ਹੈ ਨਾ ਜੀ ਟਿਊਬਵੈਲ ਦੇ ਉੱਤੇ ਬਿਜਲੀ ਉਹ ਫ੍ਰੀ ਹੈ, ਉਹਦਾ ਮੀਟਰ ਲੱਗਾ ਹੈ, ਉਹਨੂੰ ਬਿਜਲੀ ਫ੍ਰੀ ਉਹ ਦੇ ਰਹੇ ਨੇ। ਸਰ ਸਪਰੇਅ ਦੀਆਂ ਦਵਾਈਆਂ ਜਿਹੜੀਆਂ ਇੱਥੇ ਸਾਡੇ 3 ਤੋਂ ਲੈ ਕੇ 5,000 ਰੁਪਏ ਲੀਟਰ ਵਾਲੀ ਹੈ, ਉੱਥੇ 600 ਤੋਂ 800 ਰੁਪਏ ਲੀਟਰ ਹੈ। ਹੁਣ ਜਿਹੜਾ ਮਾਰਕੀਟ ਕਮੇਟੀ ਦਾ ਰੋਲ ਹੈ ਉਹ ਤੇ ਆੜਤੀ ਕਰ ਰਿਹਾ ਹੈ ਅਦਾ, ਮਾਰਕੀਟ ਕਮੇਟੀ ਤੇ ਨਹੀਂ ਕਰ ਰਹੀ। ਹੁਣ ਉਹਦੇ 'ਚ ਇਹ ਹੈਗਾ ਸਰ ਇਹਨਾਂ ਨੇ ਰੂਲਸ ਚਾਹੀਏ
ਲੇਕਿਨ ਅਸੀਂ ਜਦੋਂ ਇਹ ਲੱਗਾ ਸੀ ਨਾ ਸਰ, ਅਸੀਂ ਮੇਰਾ ਖਿਆਲ ਹੈ ਕਿ ਸਨ 2000 ਜਾਂ 2021 ਚ ਅਸੀਂ ਰਿਟ ਕੀਤੀ ਹਾਈ ਕੋਰਟ ਦੇ ਵਿੱਚ ਇਹਦੇ ਉੱਤੇ ਕਿ ਜੀ ਇਹ ਜਿਹੜਾ ਫਿਕਸ ਦੇ ਉੱਤੇ ਹੀ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਹੜੀ ਸਾਡੀ ਰਿਟ ਸਟਿਲ ਸਟੈਂਡ ਕਰ ਰਹੀ ਹੈ, ਜਿਹਦੇ ਸਾਨੂੰ ਕਿਹਾ ਗਿਆ ਵੀ ਤੁਸੀਂ ਉਹਨੂੰ ਨਾ ਮਤਲਬ ਹੈ ਕਿ ਕਰੋ, ਪਰਸੋਂ ਨਾ ਕਰੋ, ਅਸੀਂ ਬਾਹਮੀ ਰਜ਼ਾਮੰਦੀ ਨਾਲ ਬੈਠ ਕੇ ਕਰਨੀ ਹੈ। ਇੱਕ ਸਾਡਾ ਮੌਕਫ ਹੈ ਸਰ ਕਿ ਸਾਡੀ ਜਿਹੜੀ ਕਮਿਸ਼ਨ ਹੈ ਉਹ 1938 ਵਾਲੀ ਚਲੀ ਆ ਰਹੀ ਹੈ। ਸਾਡਾ ਇਹ ਹੈਗਾ ਕਿ ਬਾਹਮੀ ਅੱਛਾ ਸਾਰੇ ਦੀਗਰ ਸੂਬਿਆਂ 'ਚ ਵਪਾਰੀ व ਆਰਤੀ ਦੀ ਸਵਾਬਦੀਦ ਜਿੱਥੇ ਵੀ ਹੋ ਜਾਏ, ਬਾਕੀ ਸਾਰੇ ਸੂਬਿਆਂ 'ਚ 10 ਰੁਪਏ ਲਿੱਤੀ ਜਾ ਰਹੀ ਹੈ। ਸਾਡੇ ਵੀ ਇੱਥੇ ਮਤਲਬ 6 ਤੋਂ ਲੈ ਕੇ 8 ਰੁਪਏ ਲਿੱਤੀ ਜਾ ਰਹੀ ਹੈ ਪੰਜਾਬ ਵਿੱਚ, ਇਸ ਤਰ੍ਹਾਂ ਸੂਬਾ ਸਰਹੱਦੀ 'ਚ ਵੀ ਲਿੱਤੀ ਜਾ ਰਹੀ ਹੈ। ਲੇਕਿਨ ਉਹਨੂੰ ਸਰ ਕਾਨੂੰਨੀ ਤੌਰ ਦੇ ਉੱਤੇ ਤਹਫਜ਼ ਮਿਲਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਹੀ ਆੜਤੀ ਔਰ ਵਪਾਰੀ ਦੀ ਸਵਾਬਦੀਦ ਔਰ ਉਹਦਾ ਕੋਈ ਕੈਪ ਲਾ ਦਿਓ ਕਿ ਵੀ 7% 8% ਇਸ ਉੱਤੇ ਨਹੀਂ ਲੈ ਸਕਦੇ। ਹੁਣ ਸਾਡੀਆਂ ਛੋਟੀਆਂ ਮੰਡੀਆਂ 14% ਕਮਿਸ਼ਨ ਹੈ, ਇੱਕ ਸਾਈਡ ਤੋਂ 8%, ਇੱਕ ਸਾਈਡ ਤੋਂ 6%। ਸੱਖਰ ਦੇ ਵਿੱਚ 10% ਲੈਂਦੇ ਨੇ ਜਿਹਦਾ ਮਾਲ ਹੈ, 3% ਲੈਂਦੇ ਨੇ ਗਾਹਕ ਤੋਂ, ਉੱਥੇ 13% ਹੈ। ਬਲੋਚਿਸਤਾਨ ਦੇ ਵਿੱਚ, ਸੂਬਾ ਸਿੰਧ ਦੇ ਵਿੱਚ ਟੋਟਲੀ 10% ਹਰ ਮਾਰਕੀਟ ਦੀ ਫੀਸ ਹੈ ਜੀ। ਮਕਸਦ ਇਹ ਹੈ ਕਿ ਇਸ ਟਾਈਮ ਪੰਜਾਬ ਦੇ ਵਿੱਚ ਆੜਤੀ ਹੈ ਨੇ ਜੋ ਲਿਖੀ ਪੜੀ ਫੀਸ ਹੈ, ਉਸ ਤੋਂ ਇਲਾਵਾ ਕਟੌਤੀਆਂ ਵੀ ਤਾਂ ਕਰਦੇ ਹੋ ਨਾ ਤੁਸੀਂ ਲੋਕ ਮੁਖਤਲਿਫ ਕਿਸਮ। ਨਹੀਂ ਸਰ, ਕੋਈ ਕਟੌਤੀ ਨਹੀਂ, ਮਤਲਬ ਕਮਿਸ਼ਨ ਜਿਹੜੀ ਲੈਣੇ ਉਹ ਲੈਣੇ। ਮੈਂ ਤੁਹਾਨੂੰ ਦੱਸ ਰਿਹਾ ਕਿ 6 ਤੋਂ 8% ਇਹ ਵੀ ਵਪਾਰੀ ਦੇ ਨਾਲ ਜਿਹੜਾ ਦੇਖੋ, ਇੱਕ ਵਪਾਰੀ ਜਿਹੜਾ ਐਡਵਾਂਸ ਪੈਸੇ ਲੈ ਜਾਂਦਾ, ਠੀਕ ਹੈ, ਉਹਦੇ ਕੋਲ ਜ਼ਾਹਿਰ ਕਮਿਸ਼ਨ ਜ਼ਿਆਦਾ ਲਿੱਤੀ ਜਾਂਦੀ ਹੈ। ਇੱਕ ਵਪਾਰੀ ਉਹ ਪੈਸੇ ਕੋਈ ਨਹੀਂ ਲੈਂਦਾ, ਉਹ ਬਗੈਰ ਪੈਸਾ ਤੋਂ ਆਉਂਦਾ, ਉਹਦੇ ਕੋਲ ਕਮਿਸ਼ਨ ਘੱਟ ਕੱਟੀ ਜਾਂਦੀ ਹੈ। ਸਹੀ। ਅੱਛਾ ਖੁਰਮ ਸਾਹਿਬ, ਇਹ ਦੱਸੋ ਕਿ ਜਿਹੜੀ ਬਾਬਾ ਗੱਲ ਹੁੰਦੀ ਹੈ, ਹਾਜੀ ਸਾਹਿਬ ਵੀ ਕਹਿ ਰਹੇ ਨੇ ਕਿ ਜੋ ਕੰਮ ਕਰਨਾ ਚਾਹੀਦਾ ਮਾਰਕੀਟ ਕਮੇਟੀ ਨੂੰ ਯਾਨੀ ਕਿ ਸਰਕਾਰ ਨੂੰ, ਉਹ ਕੰਮ ਆੜਤੀ ਕਰ ਰਿਹਾ। ਔਰ ਅਗਰ ਐਕਟ ਦੇ ਵਿੱਚ ਕਿਸਾਨਾਂ ਨੂੰ ਸਹੂਲੀਅਤ ਦੇਣਾ ਫਰਾਹਮ ਹੈ ਤੇ ਮੇਰਾ ਨਹੀਂ ਖਿਆਲ ਕਿ ਅੱਜ ਕਿਸੇ ਵੀ ਪੰਜਾਬ ਦੀ ਮਾਰਕੀਟ ਕਮੇਟੀ ਦੇ ਵਿੱਚ ਜਿਹੜਾ ਹੈ ਕਿਸਾਨਾਂ ਵਾਸਤੇ ਜਿਹੜੇ ਮਾਲ ਲੈ ਕੇ ਆ ਰਹੇ ਨੇ, ਖਰੀਦਾਰਾਂ ਨੂੰ ਛੱਡ ਦਿਓ, ਖਰੀਦਾਰ ਤਾਂ ਪ੍ਰਾਈਵੇਟ ਬੰਦਾ ਵੀ ਹੋ ਸਕਦਾ, ਕਿਸਾਨਾਂ ਵਾਸਤੇ ਕੋਈ ਕੰਮ ਦਿਖਾਈ ਨਹੀਂ ਦੇ ਰਿਹਾ। ਲੇਕਿਨ ਤੁਹਾਡੇ ਜ਼ਿਹਨ ਕੀ ਤਜਵੀਜ਼ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਹਕੂਮਤ ਔਰ ਆੜਤੀ ਮਿਲ ਕੇ ਕਿਸਾਨ ਦੇ ਭਲਾ ਕਰ ਸਕਦੇ ਨੇ, ਔਰ ਜਿਹੜੀ ਇੱਕ ਖੁਦ ਸਾਖਤਾ ਮਹਿੰਗਾਈ ਹੁੰਦੀ ਹੈ, ਜਿਹੜੀ ਵਾਲੇ ਨੂੰ ਪੁੱਛੋ ਤੇ ਉਹ ਤੁਹਾਡੇ ਭਾਵੇਂ ਦਾ ਆੜਤੀਆਂ ਦੇ ਉਹ ਪਿੱਛੋਂ ਮਾਲ ਆ, ਇੱਕ ਲਫ਼ਜ਼ ਹੁੰਦਾ ਉਹ ਪਿੱਛੋਂ ਮਾਲ ਮਹਿੰਗਾ ਹੈ, ਇਹ ਪਿੱਛੋਂ ਮਾਲ ਮਹਿੰਗਾ ਵਾਲਾ ਬਹਾਨਾ ਕਦੋਂ ਖਤਮ ਹੋਏਗਾ? ਸਰ ਗੱਲ ਇਸ ਤਰ੍ਹਾਂ ਕਿ ਜਿਹੜਾ ਪਾਮਣਾ ਕਾਨੂੰਨ ਹੈ ਜੀ 2018 ਜਦੋਂ ਬਣਿਆ ਨਾ, ਤੇ ਉਸੇ ਟਾਈਮ ਹੀ ਉਹ ਇਤਰਾਜ਼ਾਤ ਇਤਨੇ ਕੋ ਹੋਣੇ ਸ਼ੁਰੂ ਹੋ ਗਏ, ਇhtਜਾਜ ਹੋਣੇ ਸ਼ੁਰੂ ਹੋ ਗਏ। ਉਹਦੀ ਵਜ੍ਹਾ ਐਸੀ ਹੈ ਕਿ ਮੇਰਾ ਖਿਆਲ ਹੈ ਕਿ ਮੈਂ ਗਲਤ ਨਹੀਂ ਤੇ ਇਹ ਜਹਾਂਗੀਰ ਤਰੀਨ ਸਾਹਿਬ ਦੇ ਦੌਰ 'ਚ ਬਣਿਆ ਸੀ, ਜਿਹੜੀ ਤਹਿਰੀਕ ਸਾਹਿਬ ਦੀ ਹੁਕੂਮਤ ਸੀਗੀ। ਬਿਲਕੁਲ ਇਸ ਤਰ੍ਹਾਂ ਹੀ ਹੈ। ਤਰੀਨ ਸਾਹਿਬ ਨਾਲ ਵੀ ਸਾਡੀ ਮੀਟਿੰਗਾਂ ਚੱਲਦੀ ਨਹੀਂ ਇਸ ਕਾਨੂੰਨ ਦੇ ਬਾਰੇ 'ਚ, ਲੇਕਿਨ ਉਸ ਤੋਂ ਬਾਅਦ ਫਿਰ ਅਸੀਂ ODT ਚਲੇ ਗਏ, ਅਸੀਂ ਇਹਨੂੰ ਚੈਲੰਜ ਕੀਤਾ। ਲੇਕਿਨ ਪਾਮਣਾ ਕਾਨੂੰਨ ਕਿਉਂਕਿ ਵਨ ਸਾਈਡਡ ਸੀ, ਸਟੇਕ ਹੋਲਡਰ ਸ਼ਾਮਿਲ ਨਹੀਂ ਸਨ, ਜਿਹਦੇ ਵਾਸਤੇ ਕਾਨੂੰਨ ਬਣ ਰਿਹਾ ਸੀ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਆਪਣੀ ਵਨ ਸਾਈਡ ਕਾਨੂੰਨ ਬਣਾ ਕੇ ਉਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਇਹਦੀ ਵਜ੍ਹਾ ਨਾਲ ਅੱਜ ਤੱਕ ਉਹ ਕਾਨੂੰਨ ਪ੍ਰੋਪਰ ਤੌਰ ਤੇ ਇੰਪਲੀਮੈਂਟ ਨਹੀਂ ਹੋ ਸਕਿਆ, ਅੱਜ ਤੱਕ ਉਹ ਮੁਤਰਾਜ਼ਾ ਚੱਲ ਰਿਹਾ। ਲੇਕਿਨ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ, ਚੇਅਰਮੈਨ ਸਾਹਿਬ ਆਏ, ਉਹਨਾਂ ਨੇ ਆ ਕੇ ਸਟੇਕ ਹੋਲਡਰਾਂ ਨੂੰ ਸ਼ਾਮਿਲ ਕੀਤਾ, ਇੱਕ ਸ਼ਿਕ ਤੇ ਬੈਠ ਕੇ ਸਾਡੀ ਇੱਕ ਮੀਟਿੰਗ ਬੋਰਡ ਬਣੀ। ਉਹਦੇ ਉੱਤੇ ਅਸੀਂ ਅੱਜ ਕੱਲ੍ਹ ਜਿਹੜਾ ਹੁਣ ਕਮਿਸ਼ਨ ਦੇ ਮਾਮਲਾ ਚੱਲ ਰਹੇ ਨੇ, ਉਹਦੇ ਤੇ ਕਮੇਟੀ ਬਣੀ ਹੈ, ਚੇਅਰਮੈਨ ਸਾਹਿਬ ਨੇ ਬਣਾਈ, ਉਹਦੇ ਤੇ ਚੱਲ ਰਹੇ ਨੇ ਮੁਸ਼ਾਵਰਤ। ਸਰ ਐਸੇ ਤਰ੍ਹਾਂ ਹੀ ਜਦੋਂ ਸਟੇਕ ਹੋਲਡਰ ਨੂੰ ਤੁਸੀਂ ਕਿਸੇ ਵੀ ਕਾਨੂੰਨ ਜਿਹਦੇ ਵਾਸਤੇ ਕਾਨੂੰਨ ਬਣ ਰਿਹਾ ਨਾ, ਉਹ ਅਗਰ ਤੁਸੀਂ ਉਹਨੂੰ ਸ਼ਾਮਿਲ ਕਰੋਗੇ ਤਾਂ ਆਟੋਮੈਟਿਕਲੀ ਉਹ ਕਾਨੂੰਨ ਜਿਹੜਾ ਉਹ ਬਿਹਤਰੀਨ ਤਰੀਕੇ ਨਾਲ ਚੱਲੇਗਾ। ਅਗਰ ਤੁਸੀਂ ਵਨ ਸਾਈਡਡ ਕਾਨੂੰਨ ਰੱਖੋਗੇ ਤੇ ਉਹ ਮੁਤਰਾਜ਼ਾ ਰਹੇਗਾ। ਦੂਸਰੀ ਗੱਲ ਸਰ, ਤੁਸੀਂ ਗੱਲ ਕਰ ਰਹੇ ਹੋ ਮਾਰਕੀਟ ਫੀ ਦੀ ਰੇਟ ਲਿਸਟ ਦੇ ਬਾਰੇ 'ਚ। ਰੇਟ ਲਿਸਟ ਮੁਤਰਾਜ਼ਾ ਹੈ ਸਰ, ਉਹ ਵੀ ਇਸ ਤਰ੍ਹਾਂ ਕਿ ਰੇਟ ਲਿਸਟ ਜਿਹੜੀ ਹੈ ਉਹ ਮੈਡਮ ਵੀ ਕਈ ਦਫਾ ਆਪਣੇ ਕਈ ਚੈਨਲ ਤੇ ਮੰਨੇ ਨੇ ਕਿ ਰੇਟ ਲਿਸਟ ਵਿੱਚ ਸਾਡੀ ਪ੍ਰੋਬਲਮ ਹੈ। ਉਹ ਪ੍ਰੋਪਰ ਅਸਲ ਰੇਟ ਲਿਸਟ ਬਣ ਹੀ ਨਹੀਂ ਸਕਦੀ, ਜਿਹਦੀ ਵਜ੍ਹਾ ਨਾਲ ਸਾਰੀ ਪ੍ਰੋਬਲਮ ਹੈ। ਬਸ ਮੇਰੇ ਜ਼ਾਤੀ ਤੌਰ ਤੇ ਰਾਏ ਹੈ ਕਿ ਜਿਹੜੀ ਮਾਰਕੀਟ ਕਮੇਟੀ ਦਾ ਰੇਟ ਲਿਸਟ ਨਖਨਾਮਾ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਨਾ ਆਪਣੇ ਆਪ ਨੂੰ ਨਾ ਜਿਹਦਾ ਸ਼ਤਰਮੁਖ ਜਿਹੜਾ ਹੈ ਨਾ, ਉਹ ਤੂਫਾਨ ਆ ਰਿਹਾ ਹੋਵੇ ਤੇ ਆਪਣੀ ਗਰਦਨ ਜਿਹੜੀ ਹੈ ਜ਼ਮੀਨ ਦਬਾ ਕੇ ਸਮਝਦਾ ਬਚ ਗਿਆ। ਕਿਉਂਕਿ ਦੁਕਾਨਦਾਰਾਂ ਨੇ ਸਿਰਫ ਇਹਨਾਂ ਕੋਲ 40-50 ਰੁਪਏ ਦੀ ਲੈ ਕੇ ਇੱਕ ਸਾਈਡ ਤੇ ਲਾਈ ਹੁੰਦੀ ਹੈ, ਬਾਕੀ ਰੇਟ ਜਿਹੜਾ ਹੈ ਉਹ ਆਪਣਾ ਹੁੰਦਾ ਹੈ। ਔਰ ਜਿਹੜੀ ਹਾਜੀ ਸਾਹਿਬ ਨੇ ਗੱਲ ਕੀਤੀ ਹੈ ਔਰ ਚੀਮਾ ਸਾਹਿਬ ਨੂੰ ਰਿਅਲਾਈਜ਼ ਹੋਏਗੀ ਕਿ ਦੇਖੋ ਜ਼ਮੀਨੀ ਹਕਾਇਕ ਨੂੰ ਸਾਹਮਣੇ ਰੱਖ ਕੇ ਅਸਲ ਗੱਲ ਜਿਹੜੀ ਹੈ ਨਾ ਉਹ ਰੇਟ ਲਿਸਟ ਬਣਨੀ ਚਾਹੀਦੀ, ਨਾ ਕਿ ਇਹ ਸੋਚ ਹੋਵੇ ਕਿ ਯਾਰ ਰੇਟ ਥੋੜਾ ਵੱਧ ਗਿਆ ਤੇ ਡੀਸੀ ਕਮਿਸ਼ਨਰ ਔਰ CM ਨਾਰਾਜ਼ ਨਾ ਹੋ ਜਾਏ, ਕਿਉਂਕਿ ਆਖਰ ਇੱਕ ਜਾਇਜ਼ ਮੁਨਾਫਾ ਤੁਸੀਂ ਦੇਣਾ ਕਿ ਨਹੀਂ ਦੇਣਾ ਉਹਨਾਂ ਨੂੰ। ਜੀ ਇਸ ਤਰ੍ਹਾਂ ਹੀ ਹੈ ਸਰ, ਰੇਟ ਲਿਸਟ ਦਾ ਜਿਹੜਾ ਇਸ਼ੂ ਹੈ ਨਾ ਜੀ ਬਹੁਤ ਬੜਾ ਇਸ਼ੂ ਹੈ, ਕਿਉਂਕਿ ਇਹਦੇ ਨਾਲ ਆਮ ਜਿਹੜਾ ਆਦਮੀ ਉਹ ਬਹੁਤ ਜ਼ਿਆਦਾ ਮੁਤਾਸਰ ਹੋ ਰਿਹਾ ਹੈ। ਜਿਸ ਤਰ੍ਹਾਂ ਦੇਖੋ ਤੁਸੀਂ 60,000 ਤੋਂ 70,000 ਰੇਹੜੀ ਬਾਨ ਜਿਹੜੇ ਨੇ ਉਹ ਵਿਚਾਰੇ ਬੇਰੋਜ਼ਗਾਰ ਹੋਏ ਨੇ, ਨਾਹਿਲੀ ਇਹਨਾਂ ਦੀ ਹੈ, ਲੇਕਿਨ ਪੈ ਉਹਨਾਂ ਦੇ ਆਮ ਆਵਾਮ ਤੇ ਰਿਹਾ, ਆਮ ਬੰਦੇ ਤੇ ਪੈ ਰਿਹਾ। ਸਬਜ਼ੀ ਦੀ ਦੁਕਾਨਾਂ ਬੰਦ ਹੋ ਰਹੀਆਂ ਨੇ,
ਉਹ ਮੈਡਮ ਨਿਕਲਦੇ ਨੇ, ਉਹ 10 ਦੁਕਾਨਾਂ ਨਾਲ ਜਿੰਨ ਤੱਕ ਬੰਦ ਨਾ ਕਰਨ ਉਹਨਾਂ ਦਾ ਨਾਸ਼ਤਾ ਹੀ ਹਜ਼ਮ ਨਹੀਂ ਹੁੰਦਾ। ਸਲਮਾ ਭੱਟ ਸਾਹਿਬਾ ਦੀ ਗੱਲ ਕਰ ਰਹੇ ਆ, ਉਹ 10 ਦੁਕਾਨਾਂ ਜਿੰਨ ਤੱਕ ਬੰਦ ਨਾ ਕਰਨ ਉਹਨਾਂ ਦਾ ਨਾਸ਼ਤਾ ਨਹੀਂ ਹਜ਼ਮ ਹੁੰਦਾ। ਉਹ ਅਸਲ ਚ ਉਹ ਅਸਰ ਸਾਰਾ ਉਹ ਵਿਚਾਰਿਆਂ ਤੇ ਪੈ ਰਿਹਾ। ਨਾਸ਼ਤੇ ਦੀ ਗੱਲ ਨਹੀਂ, ਉਹ ਅਸਲ ਚ ਨਾ ਉਹਨਾਂ ਨੂੰ ਜਿਹੜਾ ਟਿਕਟੌਕ ਜਿਹੜਾ ਨਾ ਪਸੰਦ ਆ ਗਿਆ, ਉਹਨੂੰ ਸਮਝ ਆ ਗਈ ਵਿਊਜ਼ ਆਉਂਦੇ ਨੇ ਜੀ, ਇਸ ਤਰ੍ਹਾਂ ਹੀ ਹੈ। ਲੇਕਿਨ ਇਹ ਸਰ ਰੇਟਲਿਸਟ ਦਾ ਇਸ਼ੂ ਹੈ, ਬਹੁਤ ਅਹਿਮ ਹੈ, ਇਹਨੂੰ ਇਹਦੇ ਤੇ ਜ਼ਰੂਰ ਇਹਦੇ ਨਜ਼ਰੇ ਗੌਰ ਕਰਨਾ। ਸਹੀ। ਅੱਛਾ ਚੀਮਾ ਸਾਹਿਬ, ਬਾਰ-ਬਾਰ ਰੇਟਲਿਸਟ ਦੀ ਗੱਲ ਹੋ ਰਹੀ ਹੈ ਔਰ ਰੀਅਲਿਸਟਿਕ ਅਪਰੋਚ ਦੇ ਨਾਲ ਰੇਟਲਿਸਟ ਬਣਾਉਣ 'ਚ ਕੀ ਹਰਜ ਹੈ? ਕਿਆ ਕੀਮਤ ਉੱਪਰ ਜਾਣ ਦੇ ਨਾਲ ਕੋਈ ਨਾਰਾਜ਼ ਹੋ ਜਾਏਗਾ? ਸਰ ਰੇਟ ਲਿਸਟ ਬਿਲਕੁਲ ਰੀਅਲਿਸਟਿਕ ਬਣ ਰਹੀ ਹੈ, ਕੋਈ ਐਸੀ ਗੱਲ ਨਹੀਂ। ਇਹਦੀ ਮੈਂ ਤੁਹਾਨੂੰ ਇੱਕ ਛੋਟੀ ਅਮਲ ਕਿਉਂ ਨਹੀਂ ਹੋ ਰਿਹਾ ਮਿਸਾਲ ਫਿਰ? ਮੈਂ ਦੱਸਣਾ, ਉਹਦੇ 'ਚ ਤੁਹਾਨੂੰ ਅਰਜ਼ ਕਰਨਾ ਕਿ ਅਗਰ ਤੁਸੀਂ ਰੇਟ ਲਿਸਟ ਦੇ ਰੀਅਲਿਸਟਿਕ ਹੋਣ ਦਾ ਅਮਲੀ ਮੁਜ਼ਾਹਰਾ ਦੇਖਣਾ ਤੇ ਲਾਹੌਰ ਦੇ ਜਿਤਨੇ ਮਾਡਲ ਬਾਜ਼ਾਰ ਨੇ ਤੁਹਾਡੇ, ਉਹਨਾਂ 'ਚ ਜਿਹੜੇ ਸਹੂਲਤ ਔਨ ਦੀ ਗੋ ਬਾਜ਼ਾਰ ਨੇ ਜਾਂ ਜਿਹੜੇ ਸਟੈਂਡਰਡ ਪੁਰਾਣੇ ਮਾਡਲ ਬਾਜ਼ਾਰ ਨੇ, ਸਭ ਦੇ ਵਿੱਚ ਸਾਡੀ ਰੇਟ ਲਿਸਟ ਤੋਂ ਕੋਈ 2-3 ਰੁਪਏ ਨੀਚੇ ਹੀ ਵਿਕ ਰਿਹਾ ਹੈ। ਕਿਸੇ ਦੁਕਾਨਦਾਰ ਨੂੰ ਕੋਈ ਸਬਸਿਡੀ ਨਹੀਂ ਹੈ, ਨਾ ਹੀ ਕੋਈ ਗਵਰਨਮੈਂਟ ਦੀ ਤਰਫੋਂ ਉਹਨੂੰ ਕੋਈ ਪੈਸਾ ਹੈ, ਉਹ ਸਾਰੇ ਲੋਕ ਉਸੇ ਰੇਟ ਲਿਸਟ ਤੋਂ ਨੀਚੇ ਵੇਚ ਰਹੇ ਨੇ। ਅੱਛਾ, ਉਹਦੇ 'ਚ ਮੈਂ ਤੁਹਾਨੂੰ ਵਜ੍ਹਾ ਦੱਸਣਾ ਕਿ ਕੀ ਇਸ਼ੂ ਕੀ ਹੈ। ਮਸਲਾ ਇਹ ਕਿ ਪ੍ਰੋਫਿਟ ਮਾਰਜਨ ਸਾਡਾ ਥੋੜਾ ਹੈ, ਜਿਹਦੀ ਵਜ੍ਹਾ ਤੋਂ ਜਿਹੜਾ ਰੇੜੀ ਵਾਲਾ ਜਾਂ ਜਿਹੜਾ ਦੂਸਰਾ ਉਹਦੀ ਓਵਰਹੈਡ ਕਾਸਟ ਜ਼ਿਆਦਾ ਆਉਂਦੀ ਹੈ, ਉਹ ਜ਼ਿਆਦਾ ਰੇਟ ਲਗਾਉਂਦਾ ਹੈ। ਮਾਡਲ ਬਾਜ਼ਾਰ ਦੇ ਵਿੱਚ ਚੂੰਕਿ ਵਾਲੀਅਮ ਉਹਨਾਂ ਦਾ ਸੇਲ ਦਾ ਜ਼ਿਆਦਾ ਹੁੰਦਾ ਹੈ, ਉਹ ਥੋੜੇ ਮਾਰਜਨ ਦੇ ਨਾਲ ਵੀ ਆਪਣਾ ਪ੍ਰੋਫਿਟ ਕਮਾ ਲੈਂਦੇ ਨੇ। ਇਹਦੇ ਵਾਸਤੇ ਅਸੀਂ ਇੱਕ ਸਬਮਿਸ਼ਨ ਕੀਤੀ ਹੈ ਡਿਪਾਰਟਮੈਂਟ ਨੂੰ, ਜਿਹੜੀ ਕਿ ਅੱਗੇ ਔਨਵਰਡ ਫਾਰਵਰਡ ਹੋ ਚੁੱਕੀ ਹੈ ਕਿ ਰਿਟੇਲਰ ਦਾ ਪ੍ਰੋਫਿਟ ਥੋੜਾ ਹੋਰ ਵਧਾ ਦਿੱਤਾ ਜਾਏ ਤਾਂ ਕਿ ਉਹਨੂੰ ਵੀ ਜਿੱਤੇ ਇਸ ਖਰਚੇ ਟਾਈਮ ਕਿੰਨਾ ਪਰਸੈਂਟ ਦੇ ਰਹੇ ਹੋ ਤੁਸੀਂ? ਅਸੀਂ ਜਿਹੜਾ ਪੈਰਿਸ਼ੇਬਲ ਹੈ ਉਹਦਾ 15% ਪ੍ਰੋਫਿਟ, ਫਿਰ ਅਸੀਂ 2 ਰੁਪਏ ਓਵਰਹੈਡ ਕਾਸਟ ਦੇ ਰਹੇ ਹਾਂ, ਫਿਰ ਉਹਦੇ ਵਿੱਚ ਅਸੀਂ 4 kg ਵੇਸਟੇਜ ਦੇ ਰਹੇ ਹਾਂ ਮੁਖਤਲਿਫ, ਯਾਨੀ ਕੇਲੇ ਦੀ 8% ਹੈ, ਟਮਾਟਰ ਦੀ 6% ਹੈ, ਆਲੂ ਪਿਆਜ਼ ਦੀ 4% ਵੇਸਟੇਜ। ਉਹ ਵੇਸਟੇਜ ਕੱਢੀ ਦੀ ਹੈ, ਓਵਰਹੈਡ ਕਾਸਟ ਅਸੀਂ ਇਹ ਰਿਕੁਐਸਟ ਕੀਤੀ ਕਿ ਓਵਰਹੈਡ ਕਾਸਟ ਜਿਹੜੀ ਉਹ ਹੁਣ ਜ਼ਿਆਦਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਮਹਿੰਗਾਈ ਜ਼ਿਆਦਾ ਹੋ ਗਈ ਹੈ। ਉਹ ਮਹਿਕਮੇ ਨੇ ਪ੍ਰੋਸੈਸ ਕਰਕੇ ਅੱਗੇ ਭੇਜਿਆ ਅਪਰੂਵਲ ਵਾਸਤੇ। ਜਿਸ ਤਰ੍ਹਾਂ ਹੀ ਹੋਏਗਾ ਅਸੀਂ ਪ੍ਰੋਫਿਟ ਮਾਰਜਨ 'ਚ ਇਜ਼ਾਫਾ ਹੋ ਜਾਏਗਾ ਰਿਟੇਲਰ ਦਾ। ਅਦਰਵਾਈਜ਼ ਰੇਟ ਲਿਸਟ ਦੀ ਤੁਹਾਨੂੰ ਮਿਸਾਲ ਦੱਸਦੀ ਹੈ ਕਿ ਆਲਰੇਡੀ ਰੇਟ ਲਿਸਟ ਤੋਂ ਨੀਚੇ ਵਿਕ ਰਿਹਾ ਹੈ, ਲਾਹੌਰ ਦੇ ਵਿੱਚ ਵੀ ਬਾਕੀ ਜਗ੍ਹਾ ਤੇ ਵੀ। ਸਿਰਫ ਪ੍ਰੋਬਲਮ ਹੈ ਕਿ ਕੋਈ ਥੋੜਾ ਵੇਚਦਾ ਉਹਨੂੰ ਵਾਰਾ ਨਹੀਂ ਕਰਦਾ, ਕੋਈ ਬਹੁਤਾ ਵੇਚਦਾ ਉਹ ਈਜ਼ੀ ਹੈ। ਕਿਉਂਕਿ ਅਸਲ ਗੱਲ ਦੇਖੋ, ਹਕੂਮਤ ਤੇ ਵੀ ਸਭ ਤੋਂ ਜ਼ਿਆਦਾ ਤਨਕੀਦ ਜਿਹੜੀ ਹੈ ਮੀਡੀਆ ਹੀ ਕਰਦੇ ਨਾ, ਆਵਾਮ ਵੀ ਇਹੀ ਕਰਦੇ ਨੇ। ਲਓ ਜੀ ਆਹ ਰੇਟ ਲਿਸਟ ਹੈ, ਇੱਥੇ ਆਲੂ ਦਾ ਪਿਆਜ਼ ਦਾ ਇਹ ਰੇਟ ਲਿਖਿਆ ਹੋਇਆ, ਲੇਕਿਨ ਫੇਰੀ ਵਾਲਾ ਜਿਹੜਾ ਉਹ ਜ਼ਿਆਦਾ ਲੈਂਦਾ। ਤੁਸੀਂ ਗੱਲ ਕੀਤੀ ਹੈ ਮਾਡਲ ਬਾਜ਼ਾਰਾਂ ਦੀ, ਤੇ ਮੈਂ ਖੁਦ ਐਨੀ ਸ਼ਾਹਦ ਹਾਂ ਕਿ ਉੱਥੇ ਵੀ ਥੋੜੀ ਬਹੁਤ ਉੱਪਰ ਨੀਚੇ ਹੁੰਦੀ ਹੈ। ਖਾਸ ਤੌਰ ਤੇ ਜਿਹੜਾ ਤੁਸੀਂ ਆਪਣੀ ਰੇਟ ਲਿਸਟ ਦੇ ਵਿੱਚ ਦਰਜਾ ਅਵਲ ਦਰਜਾ ਦੋਮ ਦੀ ਕਹਾਣੀ ਪਾਈ ਹੋਈ ਹੈ ਨਾ, ਉਹ ਲੋਕ ਬੜੀ ਪਰੇਸ਼ਾਨ ਕਰਦੀ ਹੈ। ਉਹ ਕਿਸ ਤਰ੍ਹਾਂ ਤਕਸੀਮ ਕਰਦੇ ਤੁਸੀਂ? ਹਾਂਜੀ, ਦਰਜਾ ਅਵਲ ਦਰਜਾ ਦੋਮ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹਦੇ 'ਚ ਤੁਹਾਡੀ ਗੱਲ ਬਿਲਕੁਲ ਠੀਕ ਹੈ। ਸਾਡੇ ਕੋਲ ਹਲੇ ਗ੍ਰੇਡਿੰਗ ਪੈਕੇਜਿੰਗ ਸਟੈਂਡਰਡ ਉਸ ਤਰ੍ਹਾਂ ਨਹੀਂ ਆਏ, ਉਹਦੇ ਤੇ ਕੰਮ ਹੋ ਰਿਹਾ। ਇਨਸ਼ਾਅੱਲਾ ਅਨਕਰੀਬ ਅਸੀਂ ਗ੍ਰੇਡਿੰਗ ਪੈਕਿੰਗ ਸਟੈਂਡਰਡ ਜਿਹੜੇ ਹਾਜੀ ਸਾਹਿਬ ਦੀ ਤਹਫਜ਼ਾਤ ਨੇ ਨਾ ਕਿ ਉਹ ਉੱਤੇ ਤੁਸੀਂ ਵੀ ਫਰਮਾਇਆ ਕਿ ਉੱਪਰਲੀ 2 ਤੈਵਾਂ ਹੋਰ ਨੀਚੇ ਵਾਲੀ ਹੋਰ, ਉਹ ਬੇਸਿਕਲੀ ਤੇ KPK ਚੋਂ ਮਾਲ ਆ ਰਿਹਾ, ਲਾਹੌਰ 'ਚ ਨਹੀਂ ਆ ਰਿਹਾ, ਸੇਬ ਉੱਥੋਂ ਆ ਰਿਹਾ। ਉੱਥੋਂ ਪੈਕਿੰਗ ਹੀ ਇਸ ਤਰ੍ਹਾਂ ਦੀ ਉਹ ਕਰਦੇ ਨੇ ਕਿ ਉੱਪਰ ਮਾਲ ਉਹਦਾ ਮੋਟਾ ਹੋਏਗਾ, ਨੀਚੇ ਛੋਟਾ ਹੋਏਗਾ, ਉਹਦੇ 'ਚ ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਹੁਣ ਪੰਜਾਬ ਦੀਆਂ ਮੰਡੀਆਂ ਵਾਸਤੇ ਐਸੇ ਗ੍ਰੇਡਿੰਗ ਸਟੈਂਡਰਡ ਬਣਾਉਣ ਲੱਗੇ ਹਾਂ ਕਿ ਜਿਹਨੂੰ ਬਕਾਇਦਾ ਮਾਰਕਿੰਗ ਹੋ ਕੇ ਆਏਗਾ, ਰਸਤੇ ਦੇ ਵਿੱਚੋਂ ਸੈਂਟਰਸ ਬਣੇ ਹੋਣਗੇ ਜਿਹੜੇ ਉਹਨਾਂ ਨੂੰ ਮਾਰਕ ਕਰਨਗੇ ਇਹ A ਗ੍ਰੇਡ ਹੈ, B ਗ੍ਰੇਡ ਹੈ, ਤਾਂ ਕਿ ਗਾਹਕ ਨੂੰ ਅੱਖਾਂ ਬੰਦ ਕਰਕੇ ਪਤਾ ਲੱਗੇ ਕਿ ਇਹ ਸਟੈਂਪਡ ਹੈ ਇੰਸਪੈਕਟਰ ਦਾ, ਇਹ ਬਿਲਕੁਲ A ਗ੍ਰੇਡ ਹੀ ਹੋਏਗਾ, ਇਹ B ਗ੍ਰੇਡ ਹੋਏਗਾ ਤੇ ਉਹਦੇ ਮੁਤਾਬਕ ਰੇਟ ਹੋਏਗਾ। ਫਿਰ ਇਹ ਨਹੀਂ ਹੋਏਗਾ ਕਿ ਬਈ ਅਗਰ ਇੱਕ ਦੁਕਾਨਦਾਰ ਕਹਿੰਦਾ ਜੀ ਮੇਰੀ ਅਵਲ ਕੁਆਲਿਟੀ ਹੈ ਤੇ ਉਹ ਵਿੱਚੋਂ 2 ਨਿਕਲ ਆਏ। ਕਿਉਂਕਿ ਬੜਾ ਬਹਾਨਾ ਹੈ ਦਰਜਾ ਅਵਲ। ਜੇ ਇਤਰਾਜ਼ ਕਰੋ ਨਾ ਕਿ ਯਾਰ ਤੂੰ ਮਹਿੰਗਾ ਲੈ ਰਿਹਾ, ਉਹ ਕਹਿੰਦਾ ਨਹੀਂ ਜੀ ਇਹ ਦਰਜਾ ਅਵਲ ਦੀ ਕੀਮਤ ਮੈਂ ਰੱਖਿਆ ਹੋਇਆ। ਮੈਂ ਬਿਲਕੁਲ ਇਸੇ ਤਰ੍ਹਾਂ ਹੀ ਹੈ। ਉਹਦੀ ਵਜ੍ਹਾ ਇਹੀ ਹੈ ਕਿ ਗ੍ਰੇਡਿੰਗ ਸਟੈਂਡਰਡਸ ਤੇ ਕੰਮ ਹੋ ਰਿਹਾ। ਅਸੀਂ ਇੱਕ ਸਟੈਂਡਰਡ ਪੈਕਿੰਗ, ਜਿਸ ਤਰ੍ਹਾਂ ਅਗਰ ਇੱਕ ਗਰੀਬ ਆਦਮੀ ਮਜ਼ਦੂਰ ਹੈ ਉਹ 120 ਕਿਲੋ ਦੀ ਬੋਰੀ ਚੁੱਕਦਾ ਹੈ ਜਦੋਂ ਆਲੂ ਦੀ, ਉਹ ਕਿਸੇ ਉਹਦਾ ਲੱਕ ਟੇੜਾ ਹੋ ਜਾਂਦਾ ਹੈ, ਦੁਨੀਆ 'ਚ ਕਿਤੇ ਉਹ ਨਹੀਂ ਰਹਿ ਗਿਆ। ਅਸੀਂ 50 ਕਿਲੋ ਤੋਂ ਉੱਪਰ ਬਿਲਕੁਲ ਅਲਾਉ ਨਹੀਂ ਕਰ ਰਹੇ ਕਿ ਕੋਈ ਪੈਕਿੰਗ ਹੋਏਗੀ। ਮੁਖਤਲਿਫ ਪੈਕਿੰਗਾਂ ਹੋਣਗੀਆਂ, 50 ਕਿਲੋ ਦੀ ਮੈਕਸਿਮਮ ਹੋਏਗੀ ਤਾਂ ਕਿ ਮਜ਼ਦੂਰ ਜਿਹੜਾ ਉਠਾਉਂਦਾ ਹੈ ਵਿਚਾਰਾ ਉਹ ਵੀ ਆਸਾਨ ਰਵੇ। ਅੱਛਾ, ਪੈਕਿੰਗ ਤੋਂ ਯਾਦ ਆਇਆ ਕਿ ਕੋਈ ਸਾਲ 1.5 ਸਾਲ ਪਹਿਲੇ ਤੁਸੀਂ ਲੋਕਾਂ ਨੇ ਇੱਕ ਨੋਟੀਫਿਕੇਸ਼ਨ ਕੀਤਾ ਸੀਗਾ ਕਿ ਜੀ ਲੱਕੜ ਦੀ ਪੇਟੀ ਇਸਤੇਮਾਲ ਨਹੀਂ ਹੋਏਗੀ, ਤੇ ਉਹਦਾ ਕੀ ਬਣਿਆ? ਬਿਲਕੁਲ ਉਹ ਸ਼ਾਮਲ ਹੈ ਉਹਦੇ 'ਚ। ਅਸੀਂ ਉਹ ਕੈਰੋਗੇਟਿਡ ਬਾਕਸ ਤੇ ਬਾਕੀ ਜਾਲੀ ਵਗੈਰਾ ਉਹਦਾ ਅਸੀਂ ਰਿਕਮੈਂਡ ਕੀਤਾ ਤੇ ਲੱਕੜੀ ਦੀ ਪੇਟੀ ਕਿਉਂਕਿ ਇੱਕ ਤੇ ਮਾਹੌਲ ਦੇ ਵੀ ਖਿਲਾਫ ਹੈ, ਮਾਹੌਲ ਦੋਸਤ ਵੀ ਨਹੀਂ, ਉਹਨੂੰ ਅਸੀਂ ਬਿਲਕੁਲ ਮਾਈਨਸ ਕਰਤਾ ਹੈ। ਉਹ ਜਿਸ ਤਰ੍ਹਾਂ ਇੰਪਲੀਮੈਂਟ ਹੋਣਗੇ ਉਹ ਬੈਨ ਹੋ ਜਾਏਗਾ। ਅੱਛਾ ਵੈਸੇ ਚੀਮਾ ਸਾਹਿਬ, ਮੇਰੇ ਵੇਖਣ ਵਾਲੇ ਵੀ ਜਿਹੜੇ ਸਮਝਦੇ ਇਸ ਚੀਜ਼ ਨੂੰ,